ਤੁਗਲਕਾਬਾਦ ਦਿੱਲੀ ਵਿਖੇ ਰਵਿਦਾਸ ਗੁਰਦੁਆਰਾ ਢਾਇਆ ਗਿਆ ਸੀ, ਜਿਸ ਤੋਂ ਬਾਅਦ ਰਵਿਦਾਸ ਭਾਈਚਾਰੇ ਵੱਲੋਂ ਹਰ ਸੂਬੇ ਵਿੱਚ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਹਰ ਸੂਬੇ ਵਿੱਚ ਚੱਕਾ ਜਾਮ ਕੀਤਾ ਹੋਇਆ ਤੇ ਦੁਕਾਨਾਂ ਬੰਦ ਨੇ ਤੇ ਆਵਾਜਾਈ ਬਿਲਕੁਲ ਠੱਪ ਹੈ। ਇਸ ਦੇ ਚੱਲਦਿਆਂ ਹੀ ਨਕੋਦਰ ਵਿਖੇ ਵੀ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਲੋਕਾਂ ਵੱਲੋਂ ਮੋਦੀ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਇੰਡੋਜ਼ ਟੀਵੀ ਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਗੋਬਿੰਦ ਰਾਏ ਤੇ ਇਸ ਵੇਲੇ ਅਸੀਂ ਖੜੇ ਹਾਂ ਨਕੋਦਰ ਸ਼ਹਿਰ ਦੇ ਅੰਦਰ। ਤੁਹਾਨੂੰ ਪਤਾ ਹੈ ਕਿ ਰਵਿਦਾਸ ਭਾਈਚਾਰੇ ਵੱਲੋਂ ਦਿੱਲੀ ਦੇ ਵਿੱਚ ਤੁਗਲਕਾਬਾਦ ਵਿੱਚ ਇੱਕ ਗੁਰੂ ਰਵਿਦਾਸ ਜੀ ਦਾ ਗੁਰਦੁਆਰਾ ਢਾਉਣ ਤੋਂ ਬਾਅਦ ਜਿਹੜੀ ਸਥਿਤੀ ਹੈ ਪੰਜਾਬ ਦੇ ਵਿੱਚ ਤਣਾਅਪੂਰਨ ਆ ਤੇ ਇਸ ਵੇਲੇ ਅਸੀਂ ਨਕੋਦਰ ਦੇ ਸ਼ਹਿਰ ਵਿੱਚ ਖੜੇ ਹਾਂ ਬੱਸ ਸਟੈਂਡ ਦੇ ਵਿੱਚ। ਤੁਹਾਨੂੰ ਦਿਖਾਉਂਦੇ ਹਾਂ ਮਾਹੌਲ ਇੱਥੇ ਦਾ। ਤੁਸੀਂ ਦੇਖ ਸਕਦੇ ਹੋ ਕਿ ਬੱਸ ਸਟੈਂਡ ਬਿਲਕੁਲ ਲਗਭਗ ਖਾਲੀ ਪਿਆ ਆ ਤੇ ਬੱਸ ਅੱਡੇ ਦੇ ਇੰਚਾਰਜ ਲਾਲਾ ਜੀ ਸਾਡੇ ਨਾਲ ਨੇ ਤੇ ਹੋਰ ਵੀ ਸਟਾਫ ਸਾਡੇ ਨਾਲ ਆ ਔਰ ਇਹਨਾਂ ਨੂੰ ਪੁੱਛਦੇ ਆ ਵੀ ਅੱਜ ਕੋਈ ਆਇਆ ਇੱਥੇ ਸਵਾਰੀਆਂ ਵਗੈਰਾ। ਅੱਛਾ, ਅੱਜ ਦਾ ਕੀ ਮਾਹੌਲ ਹੈ ਜੀ ਬੱਸ ਸਟੈਂਡ ਦੇ ਵਿੱਚ? ਸਵਾਰੀਆਂ ਜਾਂ ਕੋਈ ਅੱਜ ਕੀ ਯਾਤਾਯਾਤ ਬੰਦ ਆ? ਬੰਦ ਹੈ, ਟੋਟਲ ਬੰਦ ਹੈ, ਪੂਰੀ ਤਰ੍ਹਾਂ ਬੰਦ ਹੈ। ਕੋਈ ਵੀ ਸਵਾਰੀਆਂ ਦਾ ਇੱਕਾ ਦੁੱਕਾ ਸਵਾਰੀਆਂ ਤੋਂ ਇਲਾਵਾ ਕੋਈ ਵੀ ਸਵਾਰੀ ਨਹੀਂ ਹੈ। ਤਕਰੀਬਨ ਕੱਲ੍ਹ ਦਾ ਹੀ ਸਾਰਿਆਂ ਨੂੰ ਪਤਾ ਸੀਗਾ ਵੀ ਬੰਦ ਆ, ਪਰ ਸਾਨੂੰ ਡਿਊਟੀ 'ਤੇ ਆਉਣਾ ਪੈਣਾ ਵਾ। ਬਾਅਦ 'ਚ ਬੰਦ ਤੋਂ ਆਈ ਲਾ ਕੇ ਜਾਣਾ। ਇਹ ਗਵਰਨਮੈਂਟ ਵੱਲੋਂ ਵੀ ਪਿੱਛੇ ਅਨਾਉਂਸ ਹੋਇਆ ਕਿ ਤੁਸੀਂ ਬੱਸ ਸਟੈਂਡ ਬੰਦ ਕਰ ਦਿਓਗੇ, ਆਪਣੀ ਡਿਊਟੀ 'ਤੇ ਜਾਓ ਜਾਂ ਨਹੀਂ ਤਾਂ ਗਵਰਨਮੈਂਟ ਵੱਲੋਂ ਸਾਨੂੰ ਆਪ ਹੀ ਅਖਬਾਰਾਂ 'ਚ ਪੇਪਰਾਂ 'ਚ ਆਇਆ ਸੀਗਾ, ਨਿਊਜ਼ 'ਚ ਵੀ ਆ ਰਿਹਾ ਸੀਗਾ। ਉਹਦੇ ਕਰਕੇ ਅਸੀਂ ਆਪਣੀ ਬੱਸਾਂ ਦੀ ਸੇਫਟੀ, ਸਵਾਰੀਆਂ ਦੀ ਸੇਫਟੀ ਕਰਕੇ ਅਸੀਂ ਕੋਈ ਵੀ ਬੱਸ ਨਹੀਂ ਚਲਾਈ। ਤੇ ਸਵਾਰੀਆਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਜਿਹੜੇ ਸਵਾਰੀਆਂ ਆ ਕੇ ਮੁੜਦੀਆਂ? ਉਹ ਦਿੱਕਤ ਤਾਂ ਹੁੰਦੀ ਹੈ, ਪਰ ਹੁਣ ਸਾਰਿਆਂ ਨਾਲ ਕੰਪਰੋਮਾਈਜ਼ ਕਰਨਾ ਪੈਂਦਾ ਜੀ। ਦਿੱਕਤ ਤਾਂ ਹੁੰਦੀ ਹੈ ਪਰ ਸਾਰਿਆਂ ਦੇ ਨਾਲ ਜੋ ਹੋਇਆ ਵਾ ਉਹਦੇ ਸਾਰੇ ਨਾਲ ਆ। ਸਾਰੇ ਸਮਰਥਨ ਹਰ ਇੱਕ ਤਰ੍ਹਾਂ ਦਾ ਸਮਰਥਨ ਆ। ਇਸ ਕਰਕੇ ਫਿਰ ਸਵਾਰੀਆਂ ਨੂੰ ਦਿੱਕਤ ਆ ਵੀ ਨਾਲ ਸਾਰਾ ਕੁਝ ਦੇਖਣਾ ਪੈਂਦਾ। ਸੋ ਇਹ ਸੀ ਸਾਡੇ ਨਾਲ ਨਕੋਦਰ ਬੱਸ ਅੱਡਾ ਇੰਚਾਰਜ ਤੇ ਇਹਨਾਂ ਨੇ ਦੱਸਿਆ ਕਿ ਸਵਾਰੀਆਂ ਨੂੰ ਦਿੱਕਤ ਜ਼ਰੂਰ ਹੈ। ਕਈ ਸਵਾਰੀਆਂ ਆਈਆਂ ਵਾਪਸ ਚਲ ਗਈਆਂ। ਯਾਤਾਯਾਤ ਬਿਲਕੁਲ ਬੰਦ ਆ। ਹਾਈਵੇ ਵੀ ਤੁਹਾਨੂੰ ਪਤਾ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਬੰਦ ਆ। ਕੈਮਰਾਮੈਨ ਪਰਮਿੰਦਰ ਦੇ ਨਾਲ ਗੋਬਿੰਦ ਰਾਏ, ਇੰਡੋਜ਼ ਟੀਵੀ। जिस तरह सारिया संगतां पूरे विश्व ਦੀਆਂ ਜਾਣਦੀਆਂ ਹਨ, साहिबे कमाल गुरु रविदास महाराज जी का जो मंदिर है तुगलकाबाद विखे दिल्ली विखे ढा दिता गया ते उस चलते हुए सारिया संगतां दे विच पूरे रविदासिया भाईचारे विच भगवान वाल्मीक भाईचारे विच जितने भी समाज के जथेबंदियां सारिया विच रोस है कि गुरु रविदास महाराज जी का जो मंदिर है क्यों ढा दिता गया। सारिया दे गिरदियां नूं चोटां वजियां, केसां वजियां, सट्टां वजियां। इसलिए कि साडी किसी दे नाल कोई विरोधता नहीं है। बस यही है जो गुरु रविदास जी का मंदिर ढाया गया है उसनूं उसे तरह ही फिर उतारिया जाए, उसे तरह ही उसनूं सुंदर बनाया जाए, ये बेनती है। और सारिया संगतां दा बहुत धन्नवाद ਜਿਹੜੀਆਂ इस रोस प्रदर्शन ਦੇ ਵਿੱਚ सुख शांति ਦੇ ਨਾਲ सही दिशा ਦੇ ਨਾਲ कोई भी संगत ऐसी नहीं कोई हुल्लड़बाजी करती, कोई नुकसान करती। बस सारिया संगतां सुख शांति ਦੇ ਨਾਲ गुरु रविदास जी का नाम धिਉਂਦੀਆਂ ਹੋਈਆਂ, जगारे लाਉਂਦੀਆਂ ਹੋਈਆਂ और संगतां अपना रोस प्रदर्शन कर रही हैं। सो सारे प्रशासन का भी धन्नवाद है, मीडिया का भी ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜੋ ਕਿ ਤੁਸੀਂ ਪੂਰਾ ਸਹਿਯੋਗ ਦੇ ਰਹੇ ਹੋ। ਸੋ ਇਹਨਾਂ ਦੀ ਮੰਗ ਕੋਈ ਵੱਡੀ ਨਹੀਂ ਹੈਗੀ। ਜਿਹੜਾ ਗੁਰਦੁਆਰਾ ਮੰਦਿਰ ਢਾਇਆ ਗਿਆ ਉਹਨੂੰ ਦੁਬਾਰਾ ਉਸਾਰਿਆ ਜਾਵੇ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਉਸਾਰਿਆ ਜਾਵੇ। ਦੇਖੋ ਆਪਾਂ ਹਿੰਦੁਸਤਾਨ ਦੇ ਵਿੱਚ ਰਹਿੰਦੇ ਆ, ਸਾਰਿਆਂ ਦਾ ਭਾਈਚਾਰਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਗੁਰੂ ਰਵਿਦਾਸ ਮਹਾਰਾਜ ਦੀ ਕਿੰਨੀ ਵਧੀਆ ਬਾਣੀ ਆ। ਸੋ ਸਾਰਿਆਂ ਨੂੰ ਉਹ ਸੋਚਣਾ ਚਾਹੀਦਾ ਵੀ ਇਹ ਜਿਹੜਾ ਗੁਰਦੁਆਰਾ ਹੈ ਦੁਆਰਾ ਉਸਾਰਿਆ ਜਾਵੇ, ਚਾਹੇ ਉਸ ਜਗ੍ਹਾ ਤੇ ਨਹੀਂ ਚਾਹੇ ਕਿਸੇ ਹੋਰ ਜਗ੍ਹਾ ਤੇ। ਲੇਕਿਨ ਬਹੁਤ गुरु प्यारियों, आज का जो रोस प्रदर्शन सतगुरु गुरु रविदास महाराज जी तुगलकाबाद में जो स्थान महाराज का ढाया गया उस दे प्रदर्शन के सारा समाज अज लगा हुआ रविदासिया धर्म और संत समाज सानू यही मंग है, यही मंग रखते हैं कि उस ही जगह से बनाया जाए और साडे सतगुरु रविदास महाराज दियां जो जुड़ियां भावनावां हन रविदासिया धर्म की जां वाल्मीकि सभावां की जां अंबेडकर सभावां दियां ते बड़े दिल नूं ठोस पहुंची है। सो इस सरकार नूं चाहिदा है कि इस तरह के जिहड़े घिनौने हरकतां नहीं कीतियां जाण। सो वो जिहड़ा अस्थान है उन्होंने कायम किया जाए, नहीं तो ये रोस प्रदर्शन सच और ये संघर्ष उस तरह जारी रहेगा जितना चर वो साडी जमीन और गुरु घर वापस नहीं दिंदे। सो गुरु प्यारे जय गुरुदेव।
ਦੂਜੇ ਪਾਸੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ। ਰੋਸ ਪ੍ਰਦਰਸ਼ਨ ਸ਼ਾਂਤੀਪੂਰਵਕ ਤਰੀਕੇ ਨਾਲ ਕੀਤਾ ਜਾ ਰਿਹਾ ਹੈ।